अस्सलाम वालेकुम। उम्मीद है सारे ठीक होंगे ते कोई एक अद्धा वीडियो का इंतज़ार भी कर लिया होएगा। उम्मीद दिला सकना। हाँ जी, ज़रूर ते कोई नहीं। ते गल आ रही है 500 तो 600 कबल मसीह की। हाँ जी, ते इत्थे फिर एक आ गया जे चो एक ने लिखिया कहंदा है कि जेड़ा एक हैगा सी अपना साइरस कोरश वो आया 535 च। दूजा लिख रहे ने दारा आया सी 518 कबल मसीह ਦੇ ਵਿੱਚ ਤੇ ਕਹਿੰਦਾ ਜੀ ਉਹ ਵਾਪਸ ਆਇਆ। ਇਹ ਲਿਖਿਆ ਕਿੰਨੇ ਨੇ ਬੇਸਤੂਨ ਜਿਹੜਾ ਹੈ ਨਾ ਕੋਈ ਪੁਰਾਣਾ ਤਰੀਕਦਾਨ ਹੈ ਉਹਦੇ ਕਾਗਜ਼ਾਂ ਦੇ ਵਿੱਚ ਹੀ ਤਰੀਕ ਮਿਲਦੀ ਹੈ ਕਿ ਉਹ ਵਾਪਸ ਆਇਆ ਕਿਹੜੇ ਇਲਾਕਿਆਂ 'ਚ ਗੰਧਾਰਾ ਸਤਰਾਪੀ ਦੇ ਵਿੱਚ ਤੇ ਉਹਨੇ ਇੱਥੇ ਕੋਈ ਕਹਿ ਲਓ ਕਿ ਬਗਾਵਤ ਹੈ। ਹਾਂਜੀ, ਉਹਨੂੰ ਬਗਾਵਤ ਦੀ ਇਤਲਾਹ ਮਿਲੀ। ਉਹਨੇ ਕਿਹਾ ਨਾ 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 ਬਗਾਵਤ ਨਹੀਂ ਮੈਂ ਆਉਂਦੇ ਨਹੀਂ ਤੇ ਉਹ ਬਗਾਵਤ ਨੂੰ ਕੁਚਲਣ ਵਾਸਤੇ ਆਇਆ। ਕੁਛ ਲੋਕਾਂ ਨੂੰ ਉਹਨੇ ਮਾਰਿਆ ਵੀ ਲੇਕਿਨ ਉਹਨਾਂ ਦੇ ਨਾਂ ਨਹੀਂ ਦਰਜ। ਅਗਰ ਨਾਂ ਦਰਜ ਹੋਣ ਤੇ ਮੈਂ ਤੁਹਾਨੂੰ ਦੱਸ ਦੇਵਾਂ। ਗੱਲ ਸਮਝ ਆ ਰਹੀ ਹੈ ਨਾ ਮੇਰੀ ਕਿ ਜਿੱਥੇ ਹਵਾਲਾ ਆਏਗਾ ਤੁਹਾਡਾ ਵੀਰ ਤੁਹਾਨੂੰ ਲਾਜ਼ਮੀ ਦੇਗਾ। ਜਿਹਦਾ ਮੈਨੂੰ ਹਵਾਲਾ ਨਹੀਂ ਮਿਲੇਗਾ ਮੈਂ ਆਪਣੇ ਕੋਲੋਂ ਹਵਾਈ ਗੱਲ ਨਹੀਂ ਕਰਾਂਗਾ। ਇਹ ਤਰੀਕ ਹੈ, ਹਰ ਕਿਸੇ ਨਾ ਕਿਸੇ ਬੰਦੇ ਨੂੰ ਪਤਾ ਹੋਏ ਤੇ ਫਿਰ ਸ਼ਰਮਿੰਦਗੀ ਹੁੰਦੀ ਹੈ ਅਗਰ ਬੰਦਾ ਗਲਤ ਗੱਲ ਕਹਿ ਜੇ ਤੇ ਉਹ ਅਗਲਾ ਬੰਦਾ ਕਹਿੰਦਾ ਭਾਈ ਤੂੰ ਤੇ ਝੂਠ ਬੋਲ ਦਿੱਤਾ। ਇਸ ਲਈ ਗੱਲ ਉਹ ਕਰਨ ਡਿਆ ਜਿਹੜੀ ਅਥੈਂਟਿਕ ਹੈ, ਪੱਕੀ, ਜਿਹਨੂੰ ਪੰਜਾਬੀ ਸਾਡੀ ਕਹਿੰਦੇ ਲੋਹਾ ਤੋੜ, ਪੱਕੀ ਤੇ ਠੱਠੀ ਗੱਲ ਕਰਨ ਦੇ ਆ। ਉਹਨਾਂ ਨੇ ਕਿਹਾ ਜੀ ਇਹ ਵਾਪਸ ਆਇਆ। ਇਹ ਜਦੋਂ ਦਾਰਾ ਵਾਪਸ ਆਇਆ ਤੇ ਇਹਨੇ ਹਿੰਦੂ ਸੂਬੇ ਨੂੰ ਵੀ ਫਤਹ ਕੀਤਾ। ਲਿਖਣ ਕੌਣ ਡਿਆ? ਬਿਸਤੂਨ। ਮੈਂ ਕਿਹਾ ਜੀ ਹਿੰਦੂ ਸੂਬਾ ਇਹਨੇ ਫਤਹ ਕਰ ਲਿਆ ਤੇ ਉਸ ਤੋਂ ਬਾਅਦ ਇਹ ਜਿਹੜਾ ਹੈ ਨਾ ਇਹਨੇ ਜਿਹੜਾ ਆ ਕੇ ਸਾਡੇ ਇਸ ਇਲਾਕੇ ਦੇ ਵਿੱਚ ਪੰਜਾਬ ਦੇ ਇਲਾਕੇ ਤੋਂ ਪਰਾਂ ਜਾ ਕੇ ਜਿਹੜੀ ਫਤੂਹਾਤ ਲਈ ਕੀਤੀਆਂ ਉਹ ਇੱਕ ਤਰੀਕ ਦੇ ਵਰਕ ਨੇ। ਹਾਂਜੀ, ਉਹਨਾਂ ਨੂੰ ਕਹਿੰਦੇ ਨੇ ਹਮਦਾਨ ਦੇ ਕਾਗਜ਼ਾਤ। ਪੰਜਾਬੀ ਚ ਇੰਝ ਕਹਿੰਦੇ ਹਮਦਾਨ ਦੇ ਵਰਕੇ। ਅੰਗਰੇਜ਼ੀ ਚ ਉਹਨੂੰ ਕਹਿੰਦੇ ਨੇ ਸਕ੍ਰਿਪਟਸ ਆਫ ਹਮਦਾਨ। ਉਹ ਲਿਖੇ ਕਿਹਦੇ ਨਾਲ ਗਏ ਨੇ? ਸੋਨੇ ਤੇ ਚਾਂਦੀ ਦੇ ਨਾਲ। ਕੁੰਦਾ ਕੀਤੇ ਗਏ ਨੇ ਵਿੱਚ ਨਾ ਉਹਦੇ ਨੇ ਉਹ ਲੱਕੜ ਦੇ ਵਿੱਚ ਜਿਵੇਂ ਥੋੜੀ ਜਿਹੀ ਕੱਪੜ ਪਾ ਦਿੰਦੇ ਨੇ ਇੰਝ ਹੀ ਉਹ ਜਿਹੜੇ ਨੇ ਨਾ ਪੱਥਰ ਦੇ ਵਿੱਚ ਉਹਨਾਂ ਨੇ ਸੋਨਾ ਚਾਂਦੀ ਥੋੜਾ ਥੋੜਾ ਪਾ ਕੇ ਤਾਰਾਂ ਜਿਹੀਆਂ ਤੇ ਉਹਦੇ ਨਾਲ ਲਿਖਿਆ ਕਹਿੰਦੇ ਨੇ ਹਮਦਾਨ ਦੇ ਕਾਗਜ਼ਾਤ ਸਕ੍ਰਿਪਟਸ ਆਫ ਹਮਦਾਨ। ਹਾਂਜੀ, ਉਹਦੇ ਵਿੱਚ ਇਹ ਜ਼ਿਕਰ ਹੈ, ਇਸ ਲਈ ਅਸੀਂ ਇਹਦਾ ਜ਼ਿਕਰ ਕੀਤਾ ਵੇ। ਹੁਣ ਅਗਲੀ ਗੱਲ ਤੁਹਾਡੇ ਨਾਲ ਜਿਹੜਾ ਹਿੰਦੂ ਸੂਬਾ ਸੀ ਨਾ, ਜਿਹੜਾ ਸੂਬਾ ਹਿੰਦੂ ਇਹਦਾ ਜਿਹੜਾ ਮਹੱਲੇ ਵਕੂਲ ਹੈ ਉਹ ਤਰੀਕ ਦੇ ਵਿੱਚ ਕਿਤੇ ਨਹੀਂ ਹੈ ਕਿ ਇਹ ਕਿੱਡਾ ਕੁ ਵੱਡਾ ਸੀ, ਕਿੱਡਾ ਕੁ ਛੋਟਾ ਸੀ ਜਿਹਨੂੰ ਦਾਰਾ ਨੇ ਫਤਹ ਕੀਤਾ। ਲੇਕਿਨ ਇਹ ਗੱਲ ਤੇ ਪੱਕੀ ਤੇ ਠੱਠੀ ਹੈ ਨਾ ਕਿਹੜੀ? ਜਿਹੜੀ ਕਿ ਇਹਨੇ ਹਿੰਦ ਨੂੰ ਫਤਹ ਕੀਤਾ। ਪਹਿਲਾਂ ਜਦੋਂ ਸਾਇਰਸ ਸੀ ਉਹਨੇ ਕਿਹੜਾ ਇਲਾਕਾ ਪਹਾੜ ਤੇ ਲਹਿੰਦੇ ਵਾਲਾ ਪਾਸਾ ਦਰਿਆ ਸਿੰਧ ਤੋਂ, ਯਾਨੀ ਕਿ ਜਿਹੜਾ ਸਿੰਧ ਦਾ ਦਰਿਆ ਸੀ ਉਹਦੇ ਤੋਂ ਪਰਲਾ ਪਾਸਾ ਲਹਿੰਦੇ ਵਾਲਾ ਪਾਸਾ ਜਿਹੜਾ ਇਹ ਜਦੋਂ ਅੰਦਰ ਵੜਿਆ ਉਹਨੇ ਸਿੱਧੀ ਜੀ ਗੱਲ ਹੈ ਭਾਜੀ ਪੰਜਾਬ ਚ ਵਿੱਚੋਂ ਗੁਜ਼ਰਿਆ ਉਹਨੇ। ਇਸ ਲਈ ਇਹਦਾ ਜ਼ਿਕਰ ਵੀ ਕਰਨਾ ਲਾਜ਼ਮੀ ਕਿ ਦਾਰਾ ਪੰਜਾਬ ਤੇ ਵੀ ਹਕੂਮਤ ਕਰਕੇ ਗਿਆ। ਭਾਜੀ ਗੱਲ ਹੈ ਵੀ ਤਰੀਕ ਦੇ ਵਿੱਚ ਬਹਾਦਰ ਲੋਕ ਦੇ ਨਾਲ ਕਈ ਛੋਟੇ ਵੱਡੇ ਤੇ ਮਹਾਰਾਜਿਆਂ ਨੇ ਲੜਾਈਆਂ ਕੀਤੀਆਂ ਕਿਉਂਕਿ ਛੋਟੇ ਛੋਟੇ ਕਹਿ ਲਓ ਕਿ ਉਹਨਾਂ ਦੀਆਂ ਰਿਆਸਤਾਂ ਸਨ। ਉਹਨੇ ਉਹਨਾਂ ਕਈ ਰਿਆਸਤਾਂ ਦੇ ਨਾਲ ਸਮਝੌਤੇ ਕੀਤੇ ਉਸ ਦੌਰ ਦੇ ਵਿੱਚ ਤੇ ਕਈਆਂ ਦੇ ਖਾਨਦਾਨ ਉਹਨੇ ਕਤਲ ਕਰਵਾ ਦਿੱਤੇ ਕਿ ਦੁਬਾਰਾ ਕੋਈ ਰਿਆਸਤ ਦਾ ਵਾਰਸ ਨਾ ਹੋਵੇ ਤੇ ਸਾਡੀ ਹਕੂਮਤ ਜਿਹੜੀ ਹੈ ਉਹ ਸਦਾ ਕਾਇਮ। ਹੁਣ ਉਹ ਲਿਖਦਾ ਵੇ ਕੁਛ ਚੀਜ਼ਾਂ ਦੇ ਵਿੱਚ ਨਾ ਕਹਿੰਦੇ ਨੇ ਕਿ ਜਿਹੜਾ ਦਾਰਾ ਸੀ ਇਹਦੀ ਹਕੂਮਤ ਦੇ 20 ਸੂਬੇ ਬੜੇ ਬੜੇ ਵੱਡੇ ਹੋਣੇ। ਕੁਛ ਲੋਕਾਂ ਨੇ ਜਿਹੜਾ ਨਾ ਇਹ ਖਿਆਲੀ ਨਕਸ਼ੇ
ਹੁਣ ਉਹ ਜਿਹੜੇ ਖਿਆਲੀ ਨਕਸ਼ੇ ਨੇ ਨਾ, ਉਹਨਾਂ ਦੇ ਮੁਤਾਬਕ ਵੀ 5-6 ਹੀ ਨੇ ਜਿਨ੍ਹਾਂ ਦੇ ਨਾਂ ਲੱਭਦੇ ਨੇ ਤਰੀਕ 'ਚ, ਬਾਕੀ ਗੁਮਨਾਮ ਨੇ। ਅਸੀਂ ਉਹਨਾਂ ਦੇ ਪਿੱਛੇ ਨਹੀਂ ਭੱਜਣਾ, ਅਸੀਂ ਉਹਨਾਂ ਦੇ ਪਿੱਛੇ ਤੇ ਉਹ ਇੱਕ ਸੂਬਾ ਜਿਹੜਾ ਸੀ ਨਾ, ਉਹ ਹੈਗਾ ਸੀ ਗੰਧਾਰਾ। ਗੰਧਾਰਾ ਜਿਹਨੂੰ ਟੈਕਸਲਾ ਵੀ ਕਿਹਾ ਜਾਂਦਾ ਵੇ ਤੇ ਮਗਰਬੀ ਪੰਜਾਬ ਵੀ ਕਿਹਾ ਜਾਂਦਾ ਸੀ ਉਸ ਜ਼ਮਾਨੇ 'ਚ। ਹੁਣ ਤੇ ਪਹਾੜ ਵਾਲੀ ਸਾਈਡ ਵਾਲਾ ਕਹਿੰਦੇ ਆ ਨਾ, ਪਹਾੜ ਵਾਲੀ ਸਾਈਡ ਵਾਲਾ, ਹਾਂਜੀ, ਸ਼ਮਾਲੀ ਪੰਜਾਬ, ਇਹ ਸ਼ਮਾਲ 'ਚ। ਤੇ ਇਹਦਾ ਜ਼ਿਕਰ ਆਇਆ ਗੰਧਾਰਾ, ਉਹਨੇ ਇੱਕ ਸੂਬਾ ਬਣਾਇਆ। ਕਿਉਂ? ਚਲੋ ਇੱਕ ਜੀ ਦਾਰੇ ਦੀ ਜਿਹੜੀ ਸਲਤਨਤ ਸੀ, ਉਹਨੇ ਪੰਜਾਬ ਤੇ ਕਬਜ਼ਾ ਕੀਤਾ ਸੀ, ਉਹਦਾ ਇੱਕ ਸੂਬਾ ਸੀ ਗੰਧਾਰਾ। ਦੂਜਾ ਆ ਗਿਆ ਸਤਗਿਆਦ, ਉਹਨੂੰ ਕੁਛ ਕਹਿੰਦੇ ਨੇ ਸਤਗਿਆਦੀਆ, ਕੁਛ ਕਹਿੰਦੇ ਨੇ ਸਤਗਿਆਦਾ, ਹੁਣ ਮੈਨੂੰ ਨਹੀਂ ਪਤਾ ਕਿਹੜਾ ਸੀ, ਇੱਕੋ ਦੇ ਤਿੰਨੇ ਨਾਂ ਦੋ ਵੀ। ਤੀਸਰਾ ਹੈ ਡਾਡੀਕਾ, ਜੀ ਕਿਹੜਾ? ਡਾਡੀਕਾ। ਚੌਥਾ ਜਿਹੜਾ ਹੈ ਉਹਨੂੰ ਕਹਿੰਦੇ ਨੇ ਅਪਰਾਈਟੀ, ਹੁਣ ਪਤਾ ਨਹੀਂ ਅਪਰਾਈਟੀ ਲੈ ਜਾਣੇ ਕਿੱਥੇ ਹੈ, ਜੇ ਕੋਈ ਨਕਸ਼ਾ ਲੱਭ ਗਿਆ ਤੁਹਾਡੀ ਖਿਦਮਤ 'ਚ ਹਾਜ਼ਰ ਕਰ ਦਾਂਗੇ ਜੀ। ਫਿਰ ਇੰਡੂਸ, ਹਾਂਜੀ, ਇਹ ਇੰਡੂਸ ਜਿਹੜਾ ਇਸਤੇਮਾਲ ਹੋਇਆ ਨਾ, ਇਹ ਤੇ ਇੰਡਸ ਦੀ ਵਜ੍ਹਾ ਤੋਂ। ਤੇ ਜ਼ਾਰੀ ਗੱਲ ਹੈ, ਜਿੱਥੇ ਇੰਡਸ ਦਾ ਨਾਂ ਆਏਗਾ ਉੱਥੇ ਦਰਿਆਈ ਸਿੰਧ ਦਾ ਨਾਂ ਆਏਗਾ, ਜਿੱਥੇ ਦਰਿਆਈ ਸਿੰਧ ਦਾ ਨਾਂ ਆਏਗਾ ਉੱਥੇ ਪੰਜਾਬ ਦਾ ਨਾਂ ਆਏਗਾ। ਹਾਂਜੀ, ਕੜੀਆਂ ਮਿਲਦੀਆਂ ਨਾ, ਇਸ ਲਈ ਤੇ ਗੱਲ ਕਰਦੇ ਆ। ਤੇ ਇਹ 20 ਜਿਹੜੇ ਨੇ ਨਾ, ਉਹਦੀ ਸਲਤਨਤ ਦੇ ਸੂਬੇ ਸਨ ਦਾਰਾ ਦੀ। ਤੇ ਦਾਰਾ ਨੇ ਬੜੀ ਬਹਾਦਰੀ ਨਾਲ ਹਕੂਮਤ ਕੀਤੀ। ਤੇ ਸਾਨੂੰ ਤਰੀਕ ਦੇ ਵਿੱਚ ਨਾ ਡੈਰੀਅਸ 1 ਦਾ ਜ਼ਿਕਰ, ਡਾਰੀਅਸ 2, ਦਾਰਾ ਤੀਸਰਾ, ਯਾਨੀ ਕਿ ਦਾਰੇ ਦਾ ਪੁੱਤਰ ਦਾਰਾ, ਉਹਦਾ ਸਾਨੂੰ ਜ਼ਿਕਰ ਨਹੀਂ। ਉਸ ਤੋਂ ਬਾਅਦ ਤੀਸਰਾ ਜਿਹੜਾ ਦਾਰਾ ਸੀ, ਉਹਦਾ ਜ਼ਿਕਰ ਨਹੀਂ ਮਿਲਦਾ, ਇਸ ਲਈ ਅਸੀਂ ਕਰਾਂਗੇ ਵੀ ਨਹੀਂ। ਤੇ ਹੁਣ ਉਹ ਕੰਮ ਸ਼ੁਰੂ ਹੋਣ ਲੱਗਾ ਵੇ ਜਿਹਦੇ ਵਰਕੇ ਵੀ ਹਾਜ਼ਰ, ਹਾਂਜੀ, ਜਿਹਦੇ ਤਰੀਖ ਵੀ ਹਾਜ਼ਰ, ਕਹਿ ਲਓ ਕਿ ਹਰ ਸ਼ੈ ਹੀ ਹਾਜ਼ਰ। ਉਹ ਵੇ ਕਿ ਦਾਰੇ ਦੀ ਹਕੂਮਤ ਜਿਹੜੀ ਬਣਾਈ, ਸਾਇਰਸ ਦੀ ਜਿਹੜੀ ਹਕੂਮਤ ਬਣਾਈ, ਉਹਦੇ ਤੇ ਕਬਜ਼ਾ ਕਰ ਲਿਆ ਯੂਨਾਨੀਆਂ ਨੇ। ਕਿਹੜਾ ਯੂਨਾਨੀ? ਅਲੈਗਜ਼ੈਂਡਰ ਦਾ ਗ੍ਰੇਟ, ਸਿਕੰਦਰੇ ਆਜ਼ਮ, ਸਿਕੰਦਰੇ ਆਜ਼ਮ। ਤੇ ਦੌਰ ਸ਼ੁਰੂ ਹੁੰਦਾ ਵੇ 325, ਕੋਈ ਕਹਿੰਦਾ 320, ਕੋਈ ਕਹਿੰਦਾ 300 ਤੋਂ ਸ਼ੁਰੂ ਹੁੰਦਾ ਵੇ। 300 ਤੋਂ 325 ਤੱਕ ਜਿਹੜਾ ਸਿਕੰਦਰ ਏ ਉਹ ਵਾਰਦ ਹੋ ਗਿਆ ਸੀ ਪੰਜਾਬ ਦੇ ਇਲਾਕਿਆਂ। ਉਸ ਤੋਂ ਪਹਿਲੇ ਉਹ ਵਾਰਦ ਹੋਇਆ ਕਿਥੇ? ਉਹ ਵਾਰਦ ਹੋਇਆ ਦਾਰਾ 3 ਜਿਹੜਾ ਸੀ, 4, ਉਹਦੇ ਇਲਾਕੇ ਉਹਨੇ ਫਤਹ ਕਰ ਲਏ। ਭਾਵਰੀ ਉਧਰੋਂ ਫਿਰ ਨਿਕਲੇ ਆ ਗਏ ਇੱਧਰ ਨੂੰ। ਅਸੀਂ ਉਹਦੇ ਤੇ ਗੱਲ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ। ਆਪਣਾ ਖਿਆਲ ਰੱਖਣਾ, ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ, ਤੇ ਦੂਸਰਿਆਂ ਨੂੰ ਵੀ ਦੱਸੋ ਤੇ ਮੈਨੂੰ ਵੀ ਦੱਸੋ ਜਿੱਥੋਂ ਮੈਂ ਗਲਤ। ਰੱਬ